ਇੱਕ ਪਾਸੇ ਜਦੋਂ ਤਾਂ ਤੁਲਸੀ ਗੈਬਟ ਵਰਗੀ ਜਿਹੜੀ ਹੈ ਕਨਵਰਟ ਕਲਟ ਦੇ ਵਿੱਚ ਹਿੰਦੂ ਕਲਟ ਚ ਆਈ ਜਿਹੜੀ ਹੈ ਉਹ ਕਾਂਗਰਸਮੈਨ ਕਾਂਗਰਸਵੂਮਨ ਬਣਦੀ ਹੈ ਜਾਂ ਬਾਅਦ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਚ ਰਨ ਕਰਦੀ ਹੈ ਡੈਮੋਕ੍ਰੇਟਾਂ ਦੀ, ਫਿਰ ਰਿਪਬਲਿਕਨ ਬਣ ਜਾਂਦੀ ਹੈ। ਉੱਥੇ ਤੇ ਉਹਨੂੰ ਗੋਰੀ ਹੁੰਦੇ ਹੋਏ ਨੂੰ ਵੀ ਭਾਰਤ ਦੀ ਬੇਟੀ ਬਣਾਇਆ ਜਾ ਰਿਹਾ ਹੈ। ਹਿੰਦੂ ਤਵੀਆਂ ਨੂੰ ਤਾਂ ਪ੍ਰੋਬਲਮ ਹੋ ਸਕਦੀ ਹੈ ਕਿ ਵੀ ਉਹਨਾਂ ਨੂੰ ਤਾਂ ਲੱਗਦਾ ਹੈ ਕਿ ਵੀ ਨਰਿੰਦਰ ਮੋਦੀ ਨੂੰ ਵਾਰ ਕ੍ਰਿਮੀਨਲ ਨਿਊਯਾਰਕ ਦਾ ਮੇਅਰ ਕਹੇਗਾ। ਇਹ ਤਾਂ ਸਮਝਦੇ ਸੀ 2002 ਅਸੀਂ ਪੁਲ ਭੁਲਾ ਦਿੱਤਾ, 23 ਸਾਲ ਪਿੱਛੇ ਚਲਾ ਗਿਆ ਕੰਮ, ਹੁਣ 3 ਵਾਰੀ ਪ੍ਰਾਈਮ ਮਿਨਿਸਟਰ ਬਣ ਗਿਆ, ਹੁਣ ਤਾਂ ਕਾਂਗਰਸ ਵੀ ਉੱਥੇ ਨਾਂ ਨਹੀਂ ਲੈਂਦੀ ਕਿ ਇਹਨੇ ਗੁਜਰਾਤ 'ਚ ਬੁੱਚੜ ਆਫ ਗੁਜਰਾਤ ਹੈ। ਤੇ ਉਹਨਾਂ ਨੂੰ ਕਾਂਗਰਸ ਨੂੰ ਕੀ ਤਕਲੀਫ ਇਸ ਤੋਂ ਹੋ ਸਕਦੀ ਹੈ। RSS ਦੀ ਸ਼ੋ ਗਰਲ ਜੋ ਕਹਿੰਦੇ ਆ ਕਿ ਹੀ ਸਾਊਂਡਸ ਮੋਰ ਪਾਕਿਸਤਾਨੀ ਦੈਨ ਇੰਡੀਅਨ, ਸੇਜ਼ ਕੰਗਨਾ ਰਣੌਤ ਔਨ ਜ਼ੋਰਾਨ। ਹੁਣ ਹਿੰਦੂ ਤਵੀਆਂ ਨੇ ਈਵਨ ਜਦੋਂ ਰਾਮ ਮੰਦਿਰ ਬਣ ਰਿਹਾ ਸੀ, ਬਾਬਰੀ ਮਸਜਿਦ ਨੂੰ ਢਾਇਆ ਗਿਆ, ਉਹਦੀ ਪੁਰਾਣੀ ਵੀਡੀਓ ਵੀ ਕੱਢ ਲਈ ਮਮਦਾਨੀ ਦੀ ਕਿ ਉਹ ਪ੍ਰੋਟੈਸਟ ਕਰ ਰਿਹਾ। ਉਹਨੇ ਕਿਹਾ ਕਿ ਵੀ ਤੁਸੀਂ ਤੋੜਿਆ ਮਸਜਿਦ ਨੂੰ। ਕੰਗਨਾ ਕਹਿ ਰਹੀ ਹੈ ਵਟ ਐਵਰ ਹੈਪਨ ਟੂ ਹਿਜ਼ ਹਿੰਦੂ ਆਈਡੈਂਟਿਟੀ ਔਰ ਬਲੱਡ ਲਾਈਨ ਐਂਡ ਨਾਓ ਹੀ ਇਜ਼ ਰੈਡੀ ਟੂ ਵਾਈਪ ਆਊਟ ਹਿੰਦੂਇਜ਼ਮ। ਵਾਓ, ਇਟ ਇਜ਼ ਦ ਸੇਮ ਸਟੋਰੀ ਐਵਰੀਵੇਅਰ। ਕਾਂਗਰਸ ਦਾ ਸਪੋਕਸਪਰਸਨ ਹੈ ਉਹਦੇ ਜਿਹੜਾ ਅਭਿਸ਼ੇਕ ਸਿੰਘ ਵੀ ਉਹ ਕਹਿੰਦਾ ਵੈਨ ਜ਼ੋਰਾਨ ਮਮਦਾਨੀ ਓਪਨਸ ਹਿਜ਼ ਮਾਊਥ ਪਾਕਿਸਤਾਨ's PR team takes the day off. India does not need enemies with allies like him shouting fiction from New York. Viewers, welcome back on program. So viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਜ਼ੋਰਾਨ ਮਮਦਾਨੀ ਦੇ ਨਿਊਯਾਰਕ ਮੇਅਰ ਦੀ ਰੇਸ ਵਿੱਚ ਅੱਗੇ ਵਧਣ ਨੂੰ ਲੈ ਕੇ ਭਾਰਤ ਵਿੱਚ ਬੀਜੇਪੀ ਅਤੇ ਕਾਂਗਰਸ ਵੱਲੋਂ ਇੱਕੋ ਜਿਹਾ ਨਫ਼ਰਤ ਭਰਿਆ ਰਿਐਕਸ਼ਨ ਦਿੱਤਾ ਗਿਆ ਹੈ ਔਰ ਬੀਜੇਪੀ ਦੀ ਕੰਗਨਾ ਰਣੌਤ ਅਤੇ ਕਾਂਗਰਸ ਦੇ ਅਭਿਸ਼ੇਕ ਸਿੰਘ ਵੀ ਨੇ ਮਮਦਾਨੀ ਨੂੰ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ੍ਹ ਦਾ ਸਾਡਾ ਲੀਡ ਸੈਗਮੈਂਟ ਜ਼ੋਰਾਨ ਮਮਦਾਨੀ ਦੇ ਉੱਤੇ ਸੀ, ਜਿਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿਉਂਕਿ ਜਿੱਥੇ ਅਸੀਂ ਡੀਟੇਲ ਦੇ ਨਾਲ ਉਹਨਾਂ ਦਾ ਫੈਮਿਲੀ ਪਿਛੋਕੜ ਵੀ, ਉਹਨਾਂ ਦੀ ਐਕਟੀਵਿਟੀ ਵੀ ਔਰ ਖ਼ਾਸ ਤੌਰ 'ਤੇ ਜਿਹੜਾ ਸਿੱਖ ਐਂਗਲ ਕਿ ਕਿਵੇਂ ਉਹਨਾਂ ਨੇ ਅਸੈਂਬਲੀ ਮੈਂਬਰ ਹੁੰਦਿਆਂ ਨਿਊਯਾਰਕ ਅਸੈਂਬਲੀ, ਕਿਉਂਕਿ ਪਹਿਲਾਂ ਉਹ ਕਾਉਂਸਲਰ ਬਣੇ ਫਿਰ ਅਸੈਂਬਲੀਮੈਨ ਨੇ, ਉਹਨਾਂ ਨੇ 9 ਹੋਰ ਅਸੈਂਬਲੀਮੈਨ ਵਿਮੈਨ ਨਾਲ ਜੁੜ ਕੇ ਜਿਹੜਾ ਗਵਰਨਰ ਆਫ ਨਿਊਯਾਰਕ ਨੂੰ ਲੈਟਰ ਲਿਖਿਆ ਸੀ ਪਿਛਲੇ ਸਾਲ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕਿ ਭਾਈ ਇਹ ਜਿਹੜਾ ਅਮਰੀਕਨ ਸਿੱਖ ਨੇ ਉਹਨਾਂ ਦੇ ਹੱਕਾਂ ਦੇ ਉੱਤੇ ਇਨਫਰਿੰਜ ਅਪੋਨ ਹੈ। ਔਰ ਇਹ ਕਿਹਾ ਗਿਆ ਸੀ ਗਵਰਨਰ ਨੂੰ ਕਿ ਵਾਈਟ ਹਾਊਸ ਦੇ ਨਾਲ ਇਸ ਇਸ਼ੂ ਨੂੰ ਚੁੱਕੋ ਤਾਂ ਕਿ ਇੰਡੀਆ ਨੂੰ ਰੋਕਿਆ ਜਾ ਸਕੇ। ਬੜਾ ਸਟਰੋਂਗ ਜਿਹੜਾ ਉਸ ਦੇ ਉੱਤੇ ਉਹਨਾਂ ਦੀ ਟੇਕ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਮਮਦਾਨੀ ਜਿਹੜੇ ਕਿਵੇਂ ਸਿੱਖਾਂ ਦੇ ਨਾਲ ਜੁੜੇ, ਗੁਰਦੁਆਰਿਆਂ ਦੇ ਵਿੱਚ ਵੀ ਜਾਣਾ ਸੀ ਉਹਨਾਂ ਦਾ। ਔਰ ਖ਼ਾਸ ਤੌਰ 'ਤੇ ਵਰਲਡ ਸਿੱਖ ਪਾਰਲੀਮੈਂਟ ਨੇ ਜਦੋਂ ਕੋਵਿਡ-19 ਦੇ ਚੱਲਦਿਆਂ ਇੱਕ ਸਟੇਜ ਦੇ ਉੱਤੇ 80,000 ਹੌਟ ਫੂਡ ਦੀ ਡਿਮਾਂਡ ਸੀ ਤਾਂ ਯੂਨਾਈਟਿਡ ਸਿੱਖਸ ਵਰਲਡ ਸਿੱਖ ਪਾਰਲੀਮੈਂਟ ਉਹਨਾਂ ਨੇ ਉਹ ਸਾਰਿਆਂ ਨੂੰ ਪ੍ਰੋਵਾਈਡ ਕੀਤਾ। ਸੋ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਸੱਦ ਕੇ ਐਲਬਨੀ ਜਿਹੜੀ ਕੈਪੀਟਲ ਹੈ ਨਿਊਯਾਰਕ ਦੀ, ਉਹਨਾਂ ਨੂੰ ਆਨਰ ਕੀਤਾ, ਪ੍ਰੋਕਲਾਮੇਸ਼ਨ ਦਿੱਤੀ ਔਰ ਉਹਨਾਂ ਦੀ ਜਿਹੜੀ ਉਹ ਸਪੀਚ ਸੀ ਉਸ ਨੂੰ ਵੀ ਕੱਲ੍ਹ ਅਸੀਂ ਸ਼ੇਅਰ ਕੀਤਾ ਸੀ। ਔਰ ਉਹਦੇ ਨਾਲ ਹੀ ਉਹਨਾਂ ਦਾ ਜਿਹੜਾ ਸਟੈਂਡ ਖ਼ਾਸ ਤੌਰ 'ਤੇ ਬੈਂਜਾਮਿਨ ਨੇਤਨਯਾਹੂ ਔਰ ਨਰਿੰਦਰ ਮੋਦੀ ਬਾਰੇ, ਨੇਤਨਯਾਹੂ ਬਾਰੇ ਤਾਂ ਉਹਨਾਂ ਦਾ ਬਿਲਕੁਲ ਕਿਉਂਕਿ ਸਟੂਡੈਂਟ ਡੇਜ਼ ਤੋਂ ਫਲਸਤੀਨੀਆਂ ਦੇ ਹੱਕ ਦੇ ਵਿੱਚ ਜਿਹੜਾ ਪ੍ਰੋਟੈਸਟ ਵੀ ਕਰਦੇ ਰਹੇ ਔਰ ਨੇਤਨਯਾਹੂ ਬਾਰੇ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਜੇ ਮੈਂ ਮੇਅਰ ਬਣਿਆ ਅਤੇ ਨੇਤਨਯਾਹੂ ਇੱਥੇ ਆਇਆ ਨਿਊਯਾਰਕ ਅਤੇ ਮੈਂ ਉਹਨੂੰ ਅਰੈਸਟ ਕਰਾਂਗਾ ਕਿ ਉਹ ਵਾਰ ਕ੍ਰਿਮੀਨਲ ਹੈ। ਜਦੋਂ ਇੱਕ ਪੱਤਰਕਾਰ ਨੇ ਪ੍ਰੈਸ ਕਾਨਫਰੰਸ ਪੁੱਛਿਆ ਕਿ ਵੀ ਜੇ ਨਰਿੰਦਰ ਮੋਦੀ ਨਿਊਯਾਰਕ ਆਏ ਮੈਡੀਸਨ ਸਕੁਏਅਰ 'ਚ ਉਹ ਜਿਹੜਾ ਉਹ ਜਲਸਾ ਕਰੇ, ਬਾਅਦ ਤੁਸੀਂ ਉਹਦੇ ਨਾਲ ਪ੍ਰੈਸ ਕਾਨਫਰੰਸ ਕਰੋਗੇ। ਜਿਹੜੀ ਇਸ 'ਚ ਹੋਰ ਵੀ ਰਿਮਾਰਕੇਬਲ ਗੱਲ ਸੀ ਕਿਉਂਕਿ ਇਹ ਕੁਐਸਚਨ ਜਿਹੜੇ ਬਾਕੀ ਕੈਂਡੀਡੇਟ ਸੀ ਮੈਰੀ ਕਿਊਮੋ ਔਰ ਇੱਕ ਹੋਰ ਉਹਨਾਂ ਨੂੰ ਵੀ ਪੁੱਛਿਆ ਗਿਆ, ਉਹਨਾਂ ਨੇ ਵੀ ਕਿਹਾ ਨੋ ਕਿ ਵੀ ਅਸੀਂ ਮੋਦੀ ਨਾਲ, ਦੂਜੇ ਨੇ ਵੀ ਕਿਹਾ ਨੋ। ਅਤੇ ਇਹਨੇ ਜਿਹੜਾ ਮਿਸਟਰ ਮਮਦਾਨੀ ਨੇ ਉਹਦੇ ਤੋਂ ਕਿਹਾ ਵੀ ਮੈਂ 1 ਮਿੰਟ ਕੁਛ ਕਹਿਣਾ ਚਾਹੁੰਦਾ। ਉਹਨੇ ਕਿਹਾ ਕਿ ਵੀ ਮੈਂ ਗੁਜਰਾਤੀ ਮੁਸਲਮਾਨ ਹੈ ਔਰ ਜਦੋਂ ਮੈਂ ਕਿਸੇ ਨੂੰ ਕਹਿੰਦਾ ਮੈਂ ਗੁਜਰਾਤੀ ਮੁਸਲਮਾਨ ਹੈ ਉਹ ਕਹਿੰਦੇ ਨੇ ਵੀ ਅੱਛਾ ਅਜੇ ਵੀ ਗੁਜਰਾਤ 'ਚ ਮੁਸਲਮਾਨ ਬਚੇ ਨੇ, ਕਿਉਂਕਿ ਨਰਿੰਦਰ ਮੋਦੀ ਉਹ ਸ਼ਖਸ ਹੈ ਜਿਸ ਨੇ ਜਿਹੜਾ ਉਹ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ।
ਇਹ ਇਵੇਂ ਹੀ ਵਾਰ ਕ੍ਰਿਮੀਨਲ ਹੈ ਜਿਵੇਂ ਕਿ ਨੈਤਨਯਾਹੂ ਹੈ। ਹੁਣ ਇਹ ਸਾਰੀਆਂ ਚੀਜ਼ਾਂ ਔਨ ਰੈਕਰਡ ਨੇ। ਹਾਲਾਂ ਉਸਨੇ ਕੋਈ ਇਹ ਨਹੀਂ ਆਇਆ ਕਿ ਵੀ ਕੋਈ ਇੰਡੀਆ ਦੇ ਖਿਲਾਫ ਕਿਹਾ ਹੋਏ। ਉਹਨੇ ਜੋ ਵੀ ਲਾਈਨ ਲਈ, ਕਿਉਂਕਿ ਉਹ ਬੇਸਿਕਲੀ ਉਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਮਾਈਂਡਸੈਟ ਜਿਵੇਂ ਹੁੰਦਾ ਉਹ ਬਗਾਵਤ ਵਾਲਾ ਹੈ, ਗਲਤ ਨੂੰ ਗਲਤ ਕਹਿਣ ਦੀ ਹਿੰਮਤ ਹੈ। ਉਸ ਨਿਊਯਾਰਕ 'ਚ ਜਿਸ ਨਿਊਯਾਰਕ ਜਿਹੜਾ ਮੇਅਰ ਪਹਿਲਾਂ ਬਣਦਾ ਹੈ ਉਹ ਜਾ ਕੇ ਇਜ਼ਰਾਈਲ ਦਾ ਦੌਰਾ ਕਰਦਾ, ਕਿਉਂਕਿ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਆਬਾਦੀ ਯਹੂਦੀਆਂ ਦੀ ਹੈ ਔਰ ਕਰਦਾ, ਤੇ ਉਹ ਉਸ ਇਲੈਕਸ਼ਨ ਨੂੰ ਜਿੱਤਿਆ ਜਿਹਦੇ 'ਚ ਉਹਨੇ ਕਿਹਾ ਵੀ ਜੇ ਮੈਂ ਮੇਅਰ ਬਣਿਆ ਤੇ ਨੈਤਨਯਾਹੂ ਨਿਊਯਾਰਕ 'ਚ ਆਇਆ ਤਾਂ ਮੈਂ ਉਹਨੂੰ ਅਰੈਸਟ ਕਰਾਂਗਾ ਐਜ਼ ਏ ਵਾਰ ਕ੍ਰਿਮੀਨਲ। ਇਹਦੇ ਬਾਵਜੂਦ ਉਹ ਜਿੱਤਦਾ ਔਰ ਇਹ ਨਹੀਂ ਹੈ ਈਵਨ ਕੁਝ ਜੂਇਸ਼ ਆਰਗੇਨਾਈਜੇਸ਼ਨਸ ਨੇ ਵੀ ਉਹਨੂੰ ਐਂਡੋਰਸ ਕੀਤਾ, ਕਿਉਂਕਿ ਇਸ ਗੱਲ ਨੂੰ ਅਸੀਂ ਕਲੀਅਰ ਕਰ ਦਈਏ ਵੀ ਜੋ ਨੈਤਨਯਾਹੂ ਕਰ ਰਿਹਾ ਕੋਈ ਸਾਰੇ ਯਹੂਦੀ ਉਹਦੀ ਹਮਾਇਤੀ ਨਹੀਂ ਨੇ। ਇੱਥੇ ਨਿਊਯਾਰਕ ਜਿਹੜਾ ਸਭ ਤੋਂ ਵੱਡਾ ਪ੍ਰੋਟੈਸਟ ਇਹ ਗਾਜ਼ਾ ਦੇ ਵਿੱਚ ਜਿਹੜਾ ਜੈਨੋਸਾਈਡ ਕਰ ਰਿਹਾ ਉਹਦੇ ਖਿਲਾਫ ਹੋਇਆ। ਉਹਨੂੰ ਜਿਹੜੇ ਉਹ ਆਪਣੇ ਟ੍ਰੈਡੀਸ਼ਨਲ ਪਹਿਰਾਵਿਆਂ 'ਚ ਹੁੰਦੇ ਨੇ ਯਹੂਦੀ ਕਾਲਾ ਕੋਟ ਹੈਟ ਦੂਜੇ ਬੀਅਰਡਡ, ਉਹਨਾਂ ਨੇ ਲੀਡ ਕੀਤਾ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਜਿਹੜਾ ਕੱਲ੍ਹ ਨੂੰ ਇਹਦੀ ਜਵਾਬਦੇਹੀ ਵੀ ਹੋਣੀ ਹੈ ਔਰ ਹਰ ਕੌਮ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ। ਪਰ ਨੈਤਨਯਾਹੂ ਤੱਕ ਘੜੀਸ ਕੇ ਟਰੰਪ ਨੂੰ ਵੀ ਲੈ ਗਿਆ ਉਸ ਪਾਸੇ ਵੀ ਈਰਾਨ ਦੇ ਉੱਤੇ ਮਾਰੋ ਬੰਬ। ਇਹ ਵੱਖਰੀ ਕਹਾਣੀ ਹੈ ਵੀ ਖਮੀਨੀ ਕੀ ਕਹਿ ਰਿਹਾ ਤੇ ਡਿਫੈਂਸ ਸੈਕਟਰੀ ਅਮਰੀਕਾ ਦਾ ਕੀ ਕਹਿ ਰਿਹਾ, ਕੀ ਆਬਜੈਕਟਿਵ ਹਾਸਲ ਕੀਤਾ ਜਾਂ ਨਹੀਂ ਕੀਤਾ। ਹੁਣ ਨਿਊਯਾਰਕ 'ਚ ਕਿਹਨੂੰ ਮੇਅਰ ਚੁਣਨਾ ਹੈ, ਜਿਹੜਾ ਪ੍ਰਾਇਮਰੀ ਲੀਡ ਕਰ ਰਿਹਾ ਉਹਦੀਆਂ ਕੀ ਨੀਤੀਆਂ ਨੇ, ਇਹਦਾ ਭਾਰਤ 'ਚ ਕੀ ਲਾਗਾ ਦੇਗਾ। ਲੇਕਿਨ ਤੁਸੀਂ ਦੇਖੋਗੇ ਕਿ ਵੀ ਇੱਕ ਪਾਸੇ ਜਦੋਂ ਤਾਂ ਤੁਲਸੀ ਗੈਬਰਡ ਵਰਗੀ ਜਿਹੜੀ ਹੈ ਕਨਵਰਟ ਕਲਟ ਦੇ ਵਿੱਚ ਹਿੰਦੂ ਕਲਟ 'ਚ ਆਈ ਜਿਹੜੀ ਹੈ ਉਹ ਕਾਂਗਰਸ ਵੂਮਨ ਬਣਦੀ ਹੈ ਜਾਂ ਬਾਅਦ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ 'ਚ ਰਨ ਕਰਦੀ ਹੈ ਡੈਮੋਕ੍ਰੈਟਾਂ ਦੀ, ਫਿਰ ਰਿਪਬਲਿਕਨ ਬਣ ਜਾਂਦੇ। ਉੱਥੇ ਉਹਨੂੰ ਗੋਰੀ ਹੁੰਦੇ ਹੋਏ ਨੂੰ ਵੀ ਭਾਰਤ ਦੀ ਬੇਟੀ ਬਣਾਇਆ ਜਾ ਰਿਹਾ ਕਿ ਵੀ ਫਲਾਣਾ ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਡੀ ਲਾਈਨ ਟੋ ਕਰੇਗੀ। ਇਵੇਂ ਹੀ ਅਸੀਂ ਬਾਕੀ ਮਾਮਲਿਆਂ ਹੀ ਦੇਖਦੇ ਹਾਂ। ਪਰ ਹੁਣ ਜਿਹੜਾ ਜ਼ੋਰਾਨ ਮਮਦਾਨੀ ਦੇ ਮਾਮਲੇ ਦੇ ਵਿੱਚ ਹੱਕ 'ਚ ਤਾਂ ਕਿਸੇ ਨੇ ਤੁਸੀਂ ਚੁੱਪ ਹੀ ਰਹਿ ਸਕਦੇ ਹੋ, ਪਰ ਜਿਹੜੀ ਨਫ਼ਰਤ ਹੈ, ਹਿਟਰੇਡ ਹੈ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਅੱਛਾ ਨਿਊਯਾਰਕ ਵਰਗੇ ਸ਼ਹਿਰ ਜਿੱਥੇ ਅਸੀਂ ਅਮਰੀਕਾ 'ਚ ਹਿੰਦੂ ਫਾਊਂਡੇਸ਼ਨ ਤੇ ਦੂਜੇ ਤੀਜੇ ਦੇ ਥੱਲੇ ਇੰਨਾ ਪੈਸਾ ਸੁੱਟਿਆ ਹੋਇਆ ਹੈ, ਇੰਨੇ ਕਾਣੇ ਕੀਤੇ ਹੋਏ ਨੇ, ਔਰ ਉੱਥੇ ਇਸ ਕਿਸਮ ਦਾ ਮੁਸਲਮਾਨ ਭਾਰਤੀ ਮੂਲ ਦਾ ਜਿਹੜਾ, ਕਿਉਂਕਿ ਉਹ ਪ੍ਰਾਈਡ ਨਾਲ ਕਹਿੰਦਾ ਕਿ ਆਈ ਐਮ ਗੁਜਰਾਤੀ ਮੁਸਲਿਮ ਆਫ ਇੰਡੀਅਨ ਓਰੀਜਨ, ਉਹਨੇ ਕਦੇ ਐਂਡ ਆਈ ਐਮ ਮੁਸਲਿਮ, ਉਹਨੇ ਕੋਈ ਆਪਣਾ ਜਿਹੜਾ ਉਹ ਕੰਪਲੈਕਸ ਨਹੀਂ ਦਿਖਾਇਆ ਹੈ। ਔਰ ਪਹਿਲੇ ਦਿਨ ਤੋਂ ਬੜਾ ਕਲੀਅਰਲੀ ਔਰ ਲੋਕ ਉਹਨੂੰ ਪਿਆਰ ਕਰਦੇ ਨੇ। ਮੈਂ ਤਾਂ ਸਮਝਦਾ ਸੀ ਵੀ ਲਗਭਗ 200 ਦੇ ਕਰੀਬ ਲੈਂਗੁਏਜਸ ਬੋਲੀਆਂ ਜਾਂਦੀਆਂ ਨਿਊਯਾਰਕ 'ਚ। ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿਸੇ ਨੇ ਕੋਟ ਕੀਤਾ 800 ਡਿਫਰੈਂਟ ਲੈਂਗੁਏਜਸ ਬੋਲਣ ਵਾਲੇ ਲੋਕ ਨਿਊਯਾਰਕ 'ਚ ਨੇ। ਔਰ ਜਿਵੇਂ ਉਹ ਕਾਲਿਆਂ 'ਚ ਜਾਂਦਾ ਹੈ, ਸਪੈਨਿਸ਼ 'ਚ ਜਾਂਦਾ ਹੈ, ਇਕਵਾਡੋਰੀਅਨ 'ਚ ਜਾਂਦਾ ਹੈ, ਕਿਊਬਨ 'ਚ, ਜਿਵੇਂ ਉਹਨੂੰ ਲੋਕ ਗਰੀਟ ਕਰ, ਉਹਨੇ ਕਾਮਨ ਸੜਕਾਂ 'ਤੇ ਉਤਰ ਕੇ ਲੋਕਾਂ ਦੇ ਮਸਲੇ, ਉਹ ਹਾਊਸਿੰਗ ਦਾ ਹੋਏ, ਉਹ ਮਹਿੰਗੀਆਂ ਹੋ ਰਹੀਆਂ ਚੀਜ਼ਾਂ ਹੋਏ ਕਿ ਵੀ ਸਟੋਰ ਖੋਲ੍ਹੇਗਾ ਸ਼ਹਿਰ ਆਪਣੇ, ਬੱਚਿਆਂ ਦੀ ਐਜੂਕੇਸ਼ਨ ਦਾ ਹੋਏ, ਫ੍ਰੀ ਬੱਸ ਸਰਵਿਸ ਹੋਏ, ਕਿਰਾਏ ਫਰੀਜ਼ ਕਰਨੇ ਹੋਣ ਕਿ ਵੀ ਘਰਾਂ ਦੇ ਤੁਸੀਂ ਜੋ ਮਰਜ਼ੀ ਕਰੋ। ਹੁਣ ਇਹ ਹੈ ਕਾਮਨ ਮੈਨਸ ਏਜੰਡਾ। ਔਰ ਮੈਂ ਵੈਸੇ ਇਸ ਗੱਲ ਤੇ ਐਜ਼ ਏ ਨਿਊਯਾਰਕਰ ਫਖਰ ਵੀ ਕਰ ਸਕਦਾ ਕਿ ਵੀ ਜਿੱਥੇ ਇੰਨੀ ਨਫ਼ਰਤ ਚਾਰ ਚਫੇਰੇ ਹੈ ਉਹਦੇ 'ਚ ਨਿਊਯਾਰਕ ਸ਼ਹਿਰ ਨੇ ਉਸ ਬੰਦੇ ਨੂੰ ਚੁਣਿਆ ਜਿਹਨੂੰ ਆਪਣੀ ਆਈਡੈਂਟੀਟੀ ਦਾ ਕੰਪਲੈਕਸ ਨਹੀਂ ਹੈ ਕਿ ਉਹ ਮੁਸਲਮਾਨ ਹੈ, ਆਪਣੇ ਧਰਮ ਨੂੰ ਉਹ ਕੋਈ ਲੁਕਾਉਣ ਵਾਲੀ ਲਾਈਨ ਨਹੀਂ ਹੈ। ਔਰ ਕਾਮਨ, ਔਰ ਜਿਵੇਂ ਉਹ ਟਰੰਪ ਤੋਂ ਲੈ ਕੇ ਔਰ ਨੈਤਨਯਾਹੂ ਤੇ ਮੋਦੀ ਨੂੰ ਹੈਡ ਔਨ ਲੈ ਕੇ ਫਿਰ ਵੀ ਜਿਹੜਾ ਕਾਮਨਰ ਬੰਦਿਆਂ ਦੀ ਪਸੰਦ ਬਣਿਆ, ਇਹ ਛੋਟੀ ਗੱਲ ਨਹੀਂ ਹੈ। ਇਹ ਇੱਕ ਸਿਮਰਿੰਗ ਚੇਂਜ ਵੀ ਹੈ ਕਿ ਇੱਕ ਜਨਰੇਸ਼ਨ ਨਫ਼ਰਤ ਨਾਲ ਭਰੀ ਹੋਈ, ਪਰ ਤੁਸੀਂ ਉਹ ਇੰਡੀਅਨ ਇਹਨਾਂ ਠੂਹਿਆਂ ਦਾ ਔਰ ਉਹ ਗੱਲ ਕਾਂਗਰਸ 'ਚ RSS ਦੀ ਹੋਏ, ਮੈਨੂੰ ਉਹ ਯਾਦ ਆਉਂਦਾ ਵੀ ਕੋਈ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਕੋਈ ਜਿਹੜਾ ਉਹ ਬਿੱਛੂ, ਜਿਹਨੂੰ ਅਸੀਂ ਠੂਹਾਂ ਤੇ ਬਿੱਛੂ ਹੀ ਕਹਿੰਦੇ ਹਾਂ ਅਸੀਂ, ਸਕਾਰਪੀਅਨਸ, ਉਹ ਲੈਣ ਗਿਆ। ਉਹਨੇ ਕਿਹਾ ਜੀ ਆਹ ਕਿੰਨੇ ਦਾ? ਉਹਨੇ ਕਿਹਾ ਜੀ ਇਹ 500 ਰੁਪਏ ਦਾ। ਛੋਟਾ ਸੀ ਉਹ, ਇੱਕ ਵੱਡਾ ਸੀ ਬਹੁਤ ਵੱਡਾ। ਉਹ ਕਿੰਨੇ ਦਾ? ਕਹਿੰਦਾ ਜੀ ਇਹ ਵੀ 500 ਰੁਪਏ ਦਾ। ਕਹਿੰਦਾ ਕਿ ਵੀ ਇਹ ਛੋਟਾ ਵੀ ਉਹਨਾਂ, ਵੱਡਾ ਵੀ ਉਹਨਾਂ। ਕਹਿੰਦਾ ਕਿਸੇ ਦੀ ਪੂਛ ਨੂੰ ਹੱਥ ਲਾ, ਡੰਗ ਇੱਕੋ ਜਿਹਾ ਹੀ ਮਾਰ ਦੇਣਾ। ਸੋ ਮੈਂ ਇਹ ਦੇਖਿਆ ਵੀ ਹਿੰਦੂ ਤਵੀਆਂ ਨੂੰ ਤਾਂ ਪ੍ਰੋਬਲਮ ਹੋ ਸਕਦੀ ਹੈ ਕਿ ਵੀ ਉਹਨਾਂ ਨੂੰ ਤਾਂ ਲੱਗਦਾ ਕਿ ਵੀ
ਨਰਿੰਦਰ ਮੋਦੀ ਨੂੰ ਵਾਰ ਕ੍ਰਿਮੀਨਲ ਨਿਊਯਾਰਕ ਦਾ ਮੇਅਰ ਕਹੇਗਾ, ਇਹ ਤਾਂ ਸਮਝਦੇ ਸੀ 2002 ਅਸੀਂ ਪੁਲ ਭੁਲਾ ਦਿੱਤਾ, 23 ਸਾਲ ਪਿੱਛੇ ਚਲਾ ਗਿਆ ਕੰਮ, ਹੁਣ 3 ਵਾਰੀ ਪ੍ਰਾਈਮ ਮਿਨਿਸਟਰ ਬਣ ਗਿਆ, ਹੁਣ ਤਾਂ ਕਾਂਗਰਸ ਵੀ ਉੱਥੇ ਨਾਂ ਨਹੀਂ ਲੈਂਦੀ ਕਿ ਇਹਨੇ ਗੁਜਰਾਤ 'ਚ ਬੁੱਚੜ ਆਫ ਗੁਜਰਾਤ ਹੈ। ਤੇ ਉਹਨਾਂ ਨੂੰ ਕਾਂਗਰਸ ਨੂੰ ਕੀ ਤਕਲੀਫ ਇਸ ਤੋਂ ਹੋ ਸਕਦੀ ਹੈ। ਪਰ ਤੁਸੀਂ ਇਹ ਦੇਖੋ ਵੀ ਉਸ ਦੇ ਬਣਨ ਤੋਂ ਅਜੇ ਉਹਨੇ ਕੋਈ ਇੰਡੀਆ ਬਾਰੇ ਕੋਈ ਕਾਮੈਂਟ ਨਹੀਂ ਕੀਤਾ ਨੈਗੇਟਿਵ, ਉਹਨੇ ਇੱਕ ਬੁੱਚੜ ਬਾਰੇ ਗੱਲ ਕੀਤੀ ਔਰ ਉਹਨੂੰ ਵਾਰ ਕ੍ਰਿਮੀਨਲ ਕਿਹਾ। ਹੁਣ ਇਹ ਅੱਜ ਦੋਨੋਂ ਇਹਨਾਂ ਦੇ ਜਿਹੜੇ ਅਖਬਾਰ ਨੇ ਉਹ ਭਰੇ ਹੋਏ ਨੇ ਕਿ ਇੱਕ ਪਾਸੇ ਕਾਂਗਰਸ ਦਾ ਜਿਹੜਾ ਸਪੋਕਸਪਰਸਨ ਹੈ ਸਿੰਘਵੀ, ਉਹਨੇ ਕੀ ਕਿਹਾ, ਔਰ ਪਹਿਲਾਂ ਜਿਹੜਾ ਉਹ RSS ਦੀ ਸ਼ੋ ਗਰਲ ਕਾਫੀ ਦੇਰ ਦੀ ਚੁੱਪ ਸੀ, ਉਹ ਵੀ ਮੌਕਾ ਲੱਭਦੀ ਹੁੰਦੀ ਆ ਉਹਨੂੰ, ਹੋਰ ਤਾਂ ਕੋਈ ਉਹਦੀ ਕੋਈ ਜਿਹੜੀ ਹੈ ਕੰਟਰੀਬਿਊਸ਼ਨ ਹੈ ਨਹੀਂ, ਨਾ ਹੀ ਕੋਈ ਪਾਰਲੀਮੈਂਟ 'ਚ ਕਦੇ ਬੋਲਦੀ ਨਜ਼ਰ ਆਈ ਹੈ ਕਿ ਕਿਸੇ ਇਸ਼ੂ ਤੇ ਉਹ ਕਹਿੰਦੇ ਆ ਕਿ ਹੀ ਸਾਊਂਡਸ ਮੋਰ ਪਾਕਿਸਤਾਨੀ ਦੈਨ ਇੰਡੀਅਨ ਸੇਜ਼ ਕੰਗਨਾ ਰਣੌਤ ਔਨ ਜ਼ੋਰਾਨ, ਕਿ ਵੀ ਉਹ ਤਾਂ ਪਾਕਿਸਤਾਨੀ ਲੱਗਦਾ। ਔਰ ਉਹਨੇ ਇਹ ਕਿਹਾ ਵੀ ਮੈਂ ਹੁਣ ਹਿੰਦੂ ਤਵੀਆਂ ਨੇ ਈਵਨ ਜਦੋਂ ਰਾਮ ਮੰਦਰ ਬਣ ਰਿਹਾ ਸੀ, ਬਾਬਰੀ ਮਸਜਿਦ ਨੂੰ ਢਾਇਆ ਗਿਆ, ਉਹਦੀ ਪੁਰਾਣੀ ਵੀਡੀਓ ਵੀ ਕੱਢ ਲਈ ਮਮਦਾਨੀ ਦੀ ਕਿ ਉਹ ਪ੍ਰੋਟੈਸਟ ਕਰ ਰਿਹਾ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਤੋੜਿਆ ਮਸਜਿਦ ਨੂੰ। ਉਹ ਕਹਿ ਰਿਹਾ ਕਿ ਵੀ ਉਹਦੀ ਕੰਗਣਾ ਕਹਿ ਰਹੀ ਹੈ ਵਟ ਐਵਰ ਹੈਪਨ ਟੂ ਹਿਜ਼ ਹਿੰਦੂ ਆਈਡੈਂਟਿਟੀ ਔਰ ਬਲੱਡ ਲਾਈਨ ਐਂਡ ਨਾਓ ਹੀ ਇਜ਼ ਰੈਡੀ ਟੂ ਵਾਈਪ ਆਊਟ ਹਿੰਦੂਇਜ਼ਮ। ਵਾਓ, ਇਟ ਇਜ਼ ਦਾ ਸੇਮ ਸਟੋਰੀ ਐਵਰੀਵੇਅਰ। ਹੁਣ ਪਹਿਲਾਂ ਤਾਂ ਇਹਨਾਂ ਨੂੰ ਇਹ ਤਕਲੀਫ ਹੈ ਕਿ ਵੀ ਉਹ ਇਸ ਦੇ ਮਾਂ ਜਿਹੜੀ ਹੈ ਉਹ ਪੰਜਾਬੀ ਹਿੰਦੂ ਹੈ, ਜਿਵੇਂ ਦੀਪਾ ਨਈਅਰ, ਔਰ ਪਿਓ ਮੁਸਲਮਾਨ ਹੈ। ਉਹਨੂੰ ਕਿਹਾ ਜੀ ਉਹਦੀ ਤਾਂ ਹਿੰਦੂ ਆਈਡੈਂਟਿਟੀ ਖਤਮ ਹੋ ਗਈ ਔਰ ਇਸੇ ਲਈ ਹੁਣ ਉਹ ਹਿੰਦੂ ਆਈਡੈਂਟਿਟੀ ਨੂੰ ਵਾਈਪ ਆਊਟ ਕਰਨ ਤੇ ਲੱਗਾ ਹੋਇਆ। ਔਰ ਇਸ ਦੇ ਨਾਲ ਉਹਨੇ ਇਹਦੀ ਮੈਂ ਪੂਰਾ ਜੇ ਇਹਦਾ ਟਵੀਟ ਦੇਖਾਂ, ਉਹ ਕਹਿੰਦੇ ਆ ਹਿਜ਼ ਮਦਰ ਇਜ਼ ਮੀਰਾ ਨਈਅਰ, one of our best filmmakers, Padam Shri, a beloved and celebrated daughter born and raised in Great Bharat, now based in New York. She married Mahmood Mamdani, Gujarati origin Muslim, a celebrated author, and obviously son is named Zohran. He sounds more Pakistani than Indian. ਹੁਣ ਤੁਸੀਂ ਇਹਨਾਂ ਦਾ ਅੰਦਾਜ਼ਾ ਕਿੰਨੀ ਨਫ਼ਰਤ ਹੈ। ਪਹਿਲਾਂ ਤਾਂ ਇਹ ਹੈ ਕਿ ਮੀਰਾ ਨਈਅਰ ਨੇ ਮੁਸਲਮਾਨ ਨਾਲ ਵਿਆਹ ਕੀਤਾ, ਹਾਲਾਂਕਿ ਉਹਨੂੰ ਸਾਰੇ ਨਾਇਰ ਕਹਿ ਰਹੇ ਨੇ, NAIR ਨਾਇਰ ਸਾਊਥ 'ਚ ਹੁੰਦੇ ਨੇ ਕੇਰਲਾ 'ਚ। ਪੰਜਾਬੀ ਦੇ ਵਿੱਚ ਜਿਵੇਂ ਕੁਲਦੀਪ ਨਈਅਰ ਸੀ, ਇਹ ਨਈਅਰ ਹੈ ਪੰਜਾਬੀ ਖੱਤਰੀ ਹਿੰਦੂ, ਉਹ ਉਹਦਾ ਉਹਨੂੰ ਇਹ ਕਹਿ ਰਹੀ ਹੈ ਕਿ ਬਈ ਇਹ ਜਿਹੜਾ ਹੈ ਮੈਂ ਫਿਰ ਵੀ ਮੇਰੇ ਨਾਲ ਭਾਵੇਂ ਮੈਂ ਉਹਨੂੰ ਮਿਲਦੀ ਵੀ ਰਹੀ ਹਾਂ, ਉਹਦੀ ਮਾਂ ਨੂੰ ਮੈਂ ਉਹਨੂੰ ਬੈਸਟ ਵਿਸ਼ੇਜ਼ ਵੀ ਕਹਿੰਦੇ ਹਾਂ, ਲੇਕਿਨ ਇਹ ਜਿਹੜਾ ਮੈਨੂੰ ਪਾਕਿਸਤਾਨੀ ਲੱਗਦਾ ਹੈ। ਔਰ ਉਹਨੇ ਹਿੰਦੂ ਆਈਡੈਂਟਿਟੀ ਤੇ ਜਿਹੜੀ ਹਿੰਦੂ ਬਲੱਡ ਲਾਈਨ ਹੈ ਉਹ ਤਾਂ ਉਹਦੀ ਖਤਮ ਹੋ ਗਈ ਔਰ ਮੁਸਲਮਾਨ ਬਲੱਡ ਲਾਈਨ ਸ਼ੁਰੂ ਹੋ ਗਈ। ਹੁਣ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ ਉਹਦੇ ਜਿਹੜਾ ਅਭਿਸ਼ੇਕ ਸਿੰਘ ਵੀ, ਉਹ ਕਹਿੰਦਾ ਵੈਨ ਜ਼ੋਰਾਨ ਮਮਦਾਨੀ ਓਪਨਸ ਹਿਜ਼ ਮਾਊਥ ਪਾਕਿਸਤਾਨ's PR team takes the day off. India does not need enemies with allies like him, shouting fiction from New York. ਹੁਣ ਮਤਲਬ ਕਾਂਗਰਸ, ਤੁਸੀਂ ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਇਹ ਬਿੱਛੂ ਇੱਕੋ ਜਿਹੇ ਹੀ ਡੰਗ ਮਾਰਨ ਵਾਲੇ ਨੇ, ਕਈ ਵਾਰੀ ਕੁਛ ਨੂੰ ਜਦੋਂ BJP ਦੇ ਸਤੇ ਹੋਏ ਆਪਣੇ ਕੁਛ ਕਾਂਗਰਸ ਦੇ ਸੋਲੇ ਗਾਣ ਲੱਗ ਜਾਂਦੇ ਸੀ, ਜਾਂ ਉਦੋਂ ਵੀ ਕਿ ਭਾਈ ਤੁਸੀਂ ਕਿਸੇ ਨੂੰ ਵੀ ਦੇਖੋ। ਔਰ ਇਹ ਗੱਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਬਹੁਤ ਪਹਿਲਾਂ ਪਛਾਣ ਲਈ ਸੀ ਕਿ ਵੀ ਇੱਕ ਪਾਸੇ ਸ਼ੁੱਧ ਬਨਾਰਸੀ ਹਿੰਦੂ ਨੇ ਜਿਹੜੇ ਹਿੰਦੀ ਹਿੰਦੁਸਤਾਨ ਕਹਿ ਕੇ ਨੰਗੇ ਚਿੱਟੇ ਹੋ ਕੇ ਮੁਸਲਮਾਨਾਂ ਔਰ ਬਾਕੀਆਂ ਨੂੰ ਜਿਹੜਾ ਖ਼ਤਮ ਕਰਨਾ ਚਾਹੁੰਦੇ ਨੇ, ਇੱਕ ਪਾਸੇ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਗਾਂਧੀ, ਨਹਿਰੂ, ਪਟੇਲ, ਰਜਿੰਦਰ ਪ੍ਰਸਾਦ ਵਰਗੇ ਲੋਕ ਨੇ ਜਿਨ੍ਹਾਂ ਦਾ ਵੀ ਅਲਟੀਮੇਟ ਜਿਹੜਾ ਮਿਸ਼ਨ ਹੈ ਉਹ ਵੀ ਐਸਿਮੀਲੇਟ ਕਰਨਾ ਹੀ ਹੈ, ਪਰ ਹੌਲੀ ਹੌਲੀ ਸਲੋ ਪੁਆਇਜ਼ਨਿੰਗ। ਤੇ ਇੱਕ ਹੈ ਵੀ ਤੁਹਾਡਾ ਗਲ ਕੱਟ ਦੇਣ। ਔਰ ਇਹ ਹੁਣ ਅਭਿਸ਼ੇਕ ਕਹਿ ਰਿਹਾ ਕਿ ਜੀ ਇਹ ਜਿਹੜਾ ਜ਼ੋਰਾਨ ਮਮਦਾਨੀ ਹੈ, ਇਹਦੇ ਹੁੰਦਿਆਂ ਜਿਹੜਾ ਪਾਕਿਸਤਾਨ ਦੀ PR ਟੀਮ ਜਿਹੜੀ ਪਬਲਿਕ ਰਿਲੇਸ਼ਨ ਟੀਮ ਉਹ ਹੁਣ ਛੁੱਟੀ 'ਤੇ ਜਾ ਸਕਦੀ ਹੈ, ਕਿਉਂਕਿ ਜਦੋਂ ਇਹਨੇ ਮੂੰਹ ਖੋਲ੍ਹਣੇ ਔਰ ਇਹ ਜਿਹੜਾ ਉਹਨੇ ਪਾਕਿਸਤਾਨ ਦਾ ਕੰਮ ਹੀ ਕਰਨਾ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਇਹ ਗੱਲ ਕੱਲੀ ਦੇ ਹਵਾਲੇ ਨਾਲ ਨਹੀਂ ਹੈ, ਅੱਜ ਕੱਲ੍ਹ ਦਲਜੀਤ ਦੋਸਾਂਝ ਦੇ ਖਿਲਾਫ ਕੀ ਚੱਲ ਰਿਹਾ। ਹੁਣ ਉਹਨੇ ਇੱਕ ਪਾਕਿਸਤਾਨੀ ਐਕਟਰੈਸ ਨੂੰ ਕਾਸਟ, ਉਹ ਤਾਂ ਐਕਟਰ ਹੈ ਜਿਹੜਾ ਵੀ ਉਹਦਾ ਪ੍ਰੋਡਿਊਸਰ ਹੈ ਸਿੱਧੂ ਕਿ ਕੌਣ ਜੀ, ਉਸਨੇ ਸਰਦਾਰ ਜੀ ਕਿ ਕੀ ਫਿਲਮ ਬਣਾਈ ਹੈ। ਹੁਣ ਉਹਦਾ ਟੇਲਰ ਬਾਹਰ ਆਇਆ ਕਿਉਂਕਿ ਉਹ ਰਿਲੀਜ਼ ਹੋਣ ਜਾ ਰਹੀ ਹੈ। ਉਹਨਾਂ ਨੇ ਇੰਡੀਅਨਸ ਨੇ ਔਰ ਉਹਦੇ 'ਚ ਉੱਥੋਂ ਦੇ ਹੀ ਜਿਹੜੇ ਉਹਨਾਂ ਦੇ ਰੈਂਟਾ
ਲੋਕ ਨੇ ਉਹਨਾਂ ਤੋਂ ਹੀ ਰੌਲਾ ਪਵਾਤਾ ਕਿ ਜੀ ਇਹ ਗਦਾਰੀ ਹੈ ਕਿ ਵੀ ਇਹ ਪਾਕਿਸਤਾਨੀ ਜੇ ਪਾਕਿਸਤਾਨ ਨੇ ਸਾਡੇ ਨਾਲ ਇਹ ਕਰਤਾ ਉਹ ਕਰਤਾ। ਉਹਨੇ ਕਿਹਾ ਵੀ ਜਦੋਂ ਅਸੀਂ ਇਹ ਸਾਈਨ ਕੀਤਾ ਜਾਂ ਐਕਟ ਕੀਤਾ ਜਾਂ ਰਿਕਾਰਡ, ਉਦੋਂ ਤਾਂ ਉਹ ਝਗੜਾ ਨਹੀਂ ਸੀ, ਇਹ ਤਾਂ ਹੁਣ ਸ਼ੁਰੂ ਹੋਇਆ। ਤੇ ਭਾਈ ਇਹ ਨਾਲੇ ਪ੍ਰੋਡਿਊਸਰ ਦਾ ਪੈਸਾ ਲੱਗਾ ਹੋਇਆ, ਅਸੀਂ ਇਹ ਫੈਸਲਾ ਕੀਤਾ ਵੀ ਭਾਰਤ ਦੇ ਵਿੱਚ ਅਸੀਂ ਰਿਲੀਜ਼ ਨਹੀਂ ਕਰਾਂਗੇ ਤਾਂ ਕਿ ਜਿਨ੍ਹਾਂ ਦੇ ਨੂੰ ਲੱਗਦਾ ਵੀ ਉਹਨਾਂ ਦੇ ਬੜੇ ਜਜ਼ਬੇ ਹਰਟ ਹੋਣਗੇ, ਸਵਾਹ ਜਜ਼ਬੇ ਹਰਟ ਹੋਣਗੇ। ਲੇਕਿਨ ਇਹਦੇ ਬਾਵਜੂਦ ਉਸ ਨੂੰ ਟ੍ਰੇਟਰ ਦਾ ਲੇਬਲ, ਔਰ ਈਵਨ ਅੱਜ ਮੈਂ ਦੇਖ ਰਿਹਾ ਸੀ ਕਰਨਜੋਤ ਕੌਰ ਨੇ ਵੀ ਟਵੀਟ ਕੀਤਾ ਹੋਇਆ ਸੀ, ਉਹਨੇ ਕਿਹਾ ਵੀ ਨਫ਼ਰਤ ਦੀ ਵੀ ਕੋਈ ਹੱਦ ਹੁੰਦੀ ਹੈ। ਉਹਨੇ ਕਿਹਾ ਵੀ ਮੈਂ ਦੇਖਦੀ ਨਹੀਂ ਹੈ ਫਿਲਮਾਂ ਜਾਂ ਦੂਜਾ, ਲੇਕਿਨ ਜਿਹੜਾ ਪਾਕਿਸਤਾਨੀ ਐਕਟਰੈਸ ਦਾ ਉਹਨੇ ਕਿਹਾ ਵੀ ਮੈਂ ਡਰਾਮੇ ਦੇਖਦੀ ਹਾਂ, ਉਹਦੇ 'ਚ ਬਹੁਤ ਅੱਛਾ ਕਿਰਦਾਰ ਹੈ। ਔਰ ਜੇ ਪਹਿਲਾਂ ਦੀ ਇੱਕ ਸਾਈਨ ਕੀਤੀ ਫਿਲਮ ਦੇ ਉੱਤੇ ਹੋ ਗਿਆ ਵੀ ਤੁਹਾਨੂੰ ਈਵਨ ਤੁਹਾਡੇ ਰੰਗ 'ਚ ਰੰਗੇ ਹੋਏ ਉਹ ਸਾਡੇ ਸਿੱਖ ਐਕਟਰ ਵੀ ਚੰਗੇ ਨਹੀਂ ਲੱਗਦੇ, ਤੁਹਾਨੂੰ ਇਹ ਲੱਗਦਾ ਕਿ ਵੀ ਇਹ ਅੱਗੇ ਕਿਉਂ ਵੱਧ ਰਹੇ ਨੇ ਜਾਂ ਇਹਨਾਂ ਨੂੰ ਪਪੂਲੈਰਿਟੀ ਕਿਉਂ ਮਿਲ ਰਹੀ ਹੈ। ਸੋ ਤੁਸੀਂ ਉੱਥੇ ਦੇਖੋ ਵੀ ਕੀ ਇਹਨਾਂ ਦਾ ਐਟੀਟਿਊਡ ਹੈ। ਤੇ ਹੁਣ ਇਹ ਜ਼ੋਰਾਨ ਮਮਦਾਨੀ ਨੂੰ ਲੈ ਕੇ ਕਾਂਗਰਸ ਔਰ ਬੀਜੇਪੀ ਦੋਵੇਂ ਹੀ ਜਿਹੜਾ ਹੈ ਉਹ ਸਪਿਊਇੰਗ ਵੈਨਮ ਹਾਂਜੀ ਜ਼ਹਿਰ ਉਗਲ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।